ਡਾਕਟਰ ਸਾਹਿਬ ਅੱਜ ਦੇ ਸਿਆਸੀ ਮੁੱਦੇ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਅੱਜ ਅਸੀਂ ਇੱਕ ਹੋਰ ਦੁੱਖ ਭਰੀ ਖਬਰ ਜਿਹੜੀ ਕਿ ਬਹੁਤ ਸਾਰਿਆਂ ਨੇ ਆਲਰੇਡੀ ਮੀਡੀਆ 'ਚ ਦੇਖ ਲਈ ਹੋਏਗੀ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਸ਼ੇਅਰ ਕਰਨਾ ਚਾਹੁੰਦੇ ਜੀ। ਇੱਕ ਬੜਾ ਪ੍ਰੋਮਿਸਿੰਗ ਸਿੱਖ ਨੌਜਵਾਨ ਮਨਮੀਤ ਸਿੰਘ ਭੁੱਲਰ 35 ਸਾਲ ਉਮਰ, ਜਿਸ ਨੇ ਬੜੀ ਤੇਜ਼ੀ ਦੇ ਨਾਲ ਆਪਣੀ ਥਾਂ ਐਲਬਰਟਾ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ ਬਣਾਈ। ਉਹਨਾਂ ਦਾ ਪਰਿਵਾਰ ਔਰ ਮੈਂ ਤਾਂ ਨਿੱਜੀ ਤੌਰ ਤੇ ਜਿੱਥੇ ਤੁਹਾਡਾ ਕੋਈ ਸੰਬੰਧ ਜੁੜਿਆ ਹੁੰਦਾ ਉਹ ਤੁਹਾਨੂੰ ਹੋਰ ਵੀ ਜਿਹੜਾ ਉਹ ਸਾਰੀਆਂ ਯਾਦਾਂ ਇੱਕ ਇੱਕ ਕਰਕੇ ਸਾਹਮਣੇ ਆਉਂਦੀਆਂ ਨੇ। ਮੈਂ ਤਾਂ ਇਹਨਾਂ ਦੀਆਂ 2 ਜਨਰੇਸ਼ਨ ਪਹਿਲਾਂ ਤੋਂ ਹੀ ਜਾਣਦਾ ਜੀ। ਇਹਨਾਂ ਦੇ ਗ੍ਰੈਂਡਫਾਦਰ ਰਈਏ ਤੋਂ ਸਨ ਔਰ ਉਹਨਾਂ ਦੇ ਨਾਲ ਮੁਲਾਕਾਤ ਵੀ ਮੇਰੀ ਪੰਜਾਬ ਦੇ ਵਿੱਚ ਹੋਈ ਉਹਨਾਂ ਦੇ ਗ੍ਰੈਂਡਫਾਦਰ ਨਾਲ। ਇਹਨਾਂ ਦੇ ਪਿਤਾ ਜੀ ਵੀ ਬਲਜਿੰਦਰ ਸਿੰਘ ਭੁੱਲਰ 84 ਤੋਂ ਬਾਅਦ ਖਾਲਿਸਤਾਨ ਦੀ ਐਕਟੀਵਿਟੀ ਦੇ ਨਾਲ ਸਿੱਖ ਫੈਡਰੇਸ਼ਨ ਦੇ ਨਾਲ ਜੁੜੇ ਰਹੇ। ਜਦੋਂ ਵੀ ਮੈਂ ਕੈਲਗਰੀ ਵਿਜ਼ਿਟ ਕੀਤਾ ਇਹਨਾਂ ਦੇ ਘਰ ਵੀ ਇੱਕ ਅੱਧਾ ਵੇਲੇ ਦਾ ਖਾਣਾ ਜਾਂ ਲੰਚ ਜਾਂ ਡਿਨਰ ਰਿਹਾ ਔਰ ਮੈਂ ਇਸ ਨੂੰ ਗਰੋ ਹੁੰਦਿਆਂ ਦੇਖਿਆ ਮਨਮੀਤ ਸਿੰਘ ਭੁੱਲਰ ਨੂੰ। ਔਰ ਮੈਨੂੰ ਯਾਦ ਹੈ ਕਿ 1990 'ਚ ਜਦੋਂ ਅਜੇ ਇਹ ਬਹੁਤ ਛੋਟਾ ਸੀ, ਲੇਕਿਨ ਇਸ ਦੀ ਇੱਕ ਬੱਚੇ ਦੇ ਤੌਰ ਤੇ ਵੀ ਦਾ ਸਿੱਖ ਅਫੇਅਰਸ ਦੇ ਵਿੱਚ ਇੰਟਰਸਟ ਸੀ। ਔਰ ਜਿਸ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਉਦੋਂ ਪਹਿਲੀ ਵਾਰ ਇਹ ਸਾਰੇ, ਕਿਉਂਕਿ ਕੈਲਗਰੀ ਦੇ ਵਿੱਚ ਸਾਡੀ ਬੜੀ ਆਰਗੇਨਾਈਜ਼ਡ ਫੈਡਰੇਸ਼ਨ ਦੀ ਯੂਨਿਟ ਹੁੰਦੀ ਸੀ, ਐਡਮਿੰਟਨ ਦੇ ਵਿੱਚ ਅਲੱਗ ਯੂਨਿਟ ਸੀ, ਸੋ ਕੋਈ ਵੀ ਫੰਕਸ਼ਨ ਜਿਹੜਾ ਹੈ ਉਹ ਕੈਲਗਰੀ 'ਚ ਹੋਣਾ ਔਰ ਕੈਲਗਰੀ ਤੋਂ ਹੀ ਫਿਰ ਐਡਮਿੰਟਨ ਜਾਣਾ, ਉੱਥੋਂ ਆਲਮੋਸਟ 3.5 ਘੰਟੇ ਦੀ ਡਰਾਈਵ ਹੈ। ਔਰ ਮੈਂ ਦੇਖ ਰਿਹਾ ਸੀ ਕਿ ਮਨਮੀਤ ਸਿੰਘ ਭੁੱਲਰ ਵੀ ਇਹਨਾਂ ਦੀ ਡੈਥ ਕੈਲਗਰੀ ਤੋਂ, ਇਹ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਲੈਕਚਰ ਕਰਕੇ ਨਿਕਲੇ ਔਰ ਐਡਮਿੰਟਨ ਨੂੰ ਜਾ ਰਹੇ ਸੀ। ਐਡਮਿੰਟਨ ਰਾਜਧਾਨੀ ਹੈ ਐਲਬਰਟਾ ਦੀ। ਔਰ ਰਾਜ ਕੋਈ ਦੇਖਿਆ ਕਿ ਕੋਈ ਜਿਹੜਾ ਸਨੋਫਾਲ ਅਜੇ ਤਾਜ਼ਾ ਹੀ ਹੋਇਆ ਸੀ, ਕੋਈ ਗੱਡੀ ਇਸ ਪਾਸੇ ਲੱਗੀ ਸੀ, ਕਿਸੇ ਨੇ ਹੈਲਪ ਦੇ ਲਈ ਹੱਥ ਦਿੱਤਾ, ਇਹ ਰੁਕੇ ਔਰ ਕ੍ਰਾਸ ਕਰ ਰਹੇ ਸੀ ਹੈਲਪ ਲਈ ਜਾਣ ਲਈ, ਤੇ ਪਿੱਛੋਂ ਕੋਈ ਟਰੱਕ ਜਿਹੜਾ ਜਿਹਦਾ ਆਊਟ ਆਫ ਕੰਟਰੋਲ ਹੋ ਗਿਆ ਜੀ। ਔਰ ਕਿਉਂਕਿ ਸਨੋ ਸੀ, ਸਕਿਡਿੰਗ ਆਮ ਹੁੰਦੀ ਹੈ ਔਰ ਉਸ ਐਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਸਨੋਫਾਲ ਹੁੰਦਾ ਔਰ ਇਸ ਵਾਰ ਵੀ ਸ਼ੁਰੂ ਹੋ ਗਿਆ ਨਵੰਬਰ ਦੇ ਵਿੱਚ ਹੀ, ਤੇ ਉਹਨੇ ਆ ਕੇ ਹਿੱਟ ਕੀਤਾ ਔਰ ਬਾਅਦ ਦੇ ਵਿੱਚ ਜਦੋਂ ਤੱਕ ਉਹ ਹਸਪੀਟਲ ਪਹੁੰਚੇ ਉਹਨਾਂ ਦੀ ਡੈਥ ਹੋ ਚੁੱਕੀ ਸੀ। ਸੋ ਜਿਹੜਾ ਉਹਨਾਂ ਦਾ ਲਾਸਟ ਵੀ ਉਹਨਾਂ ਦੇ ਸਾਹ ਨੇ ਉਹ ਪਰਉਪਕਾਰ ਦੇ ਵਿੱਚ ਨੇ। ਔਰ ਇਹ ਜਦੋਂ ਪਹਿਲੀ ਵਾਰ MLA ਬਣਿਆ, ਯੰਗੈਸਟ MLA ਸੀ 2008 ਦਾ ਐਲਬਰਟਾ ਦੀ ਹਿਸਟਰੀ। 2 ਵਾਰ ਇਹ ਐਲਬਰਟਾ ਪ੍ਰੋਵਿੰਸ ਦੇ ਵਿੱਚ ਮਿਨਿਸਟਰ ਵੀ ਰਹੇ ਮਨਮੀਤ। ਇੱਕ ਵਾਰੀ ਸਰਵਿਸ ਮਿਨਿਸਟਰ ਸੀ, ਸਰਵਿਸ ਐਲਬਰਟਾ ਮਿਨਿਸਟਰ, ਫਿਰ ਹਿਊਮਨ ਸਰਵਿਸ ਮਿਨਿਸਟਰ 2013 ਦੇ ਵਿੱਚ। ਔਰ ਇਹਨਾਂ ਦਾ ਜਿਹੜਾ ਓਵਰਆਲ ਕੌਮੀ ਪੱਖ ਤੋਂ ਹੀ ਸਿੱਖੀ ਸਰੂਪ, ਔਰ ਦਰਸ਼ਕ ਦੇਖ ਰਹੇ ਨੇ ਉਹਨਾਂ ਦੀ ਪਿਕਚਰ, ਹੈਲਥੀ ਸਰੀਰ ਸੀ ਲੇਕਿਨ ਉੱਚਾ ਲੰਮਾ, ਪੂਰੇ ਇੱਥੇ ਖਲੋਂਦਾ ਸੀ, ਪੂਰਾ ਲੱਗਦਾ ਹੈ ਵੀ ਸਿੰਘ ਖਲੋਤਾ ਹੈ। ਔਰ ਹਮੇਸ਼ਾ ਹੀ ਕਿਤੇ ਵੀ ਸਿੱਖ, ਕਿਉਂਕਿ ਇਹ ਜਿਹੜੀ ਸਟੇਟ ਲੈਵਲ ਦੇ ਲੈਜਿਸਲੇਚਰ ਹੁੰਦੇ ਨੇ, ਇਹਨਾਂ ਦੇ ਰਿਸੋਰਸ ਸਟੇਟ ਲਈ ਹੁੰਦੇ ਨੇ, ਪਰ ਜਿੱਥੇ ਵੀ ਕਿਤੇ ਮੌਕਾ ਬਣਿਆ, ਜਿਵੇਂ ਜਦੋਂ ਪਿੱਛੇ ਫਲੱਡ ਆਏ ਉੱਤਰਾਖੰਡ ਦੇ ਵਿੱਚ ਤੇ 2-3 ਕੈਨੇਡੀਅਨ ਫੈਮਲੀਜ਼ ਜਿਹੜੀਆਂ ਗਈਆਂ ਸੀ, ਉਹਨਾਂ ਦਾ ਪਤਾ ਨਹੀਂ ਸੀ ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਨਾਲ ਰਾਬਤਾ ਕਰਕੇ ਉਹਨਾਂ ਨੂੰ ਆਫਰ ਕੀਤਾ ਕਿ ਅਸੀਂ ਕੈਨੇਡੀਅਨ ਆਪਣੀ ਜਹਾਜ਼ ਸਰਵਿਸ ਪ੍ਰੋਵਾਈਡ ਕਰਾਂਗੇ ਕੋਈ ਵੀ ਇਵੈਕੂਏਸ਼ਨ ਲਈ ਔਰ ਦੂਸਰੇ ਲਈ। ਔਰ ਲੇਟਲੀ ਬੇਸ਼ੱਕ ਮੇਰਾ ਇਹਨਾਂ ਦੇ ਨਾਲ ਕੋਈ ਡਾਇਰੈਕਟ ਸੰਪਰਕ ਨਹੀਂ ਸੀ, ਕਿਉਂਕਿ ਥੋੜਾ ਬਹੁਤ ਮੇਰਾ ਆਣਾ ਵੀ ਘਟ ਗਿਆ, ਆਣਾ ਜਾਣਾ ਕੈਨੇਡਾ ਇਸ ਕਰਕੇ। ਲੇਕਿਨ ਜਿਹੜਾ ਕ੍ਰਾਈਸਿਸ ਅਫਗਾਨਿਸਤਾਨ 'ਚ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ, ਜਿਹਦਾ ਸ਼ਿਕਾਰ ਸਿੱਖ ਵੀ ਹੋਏ ਨੇ ਔਰ ਜਿਹੜੇ ਉੱਥੋਂ ਨਿਕਲਣਾ ਚਾਹੁੰਦੇ ਨੇ, ਕਿਉਂਕਿ ਕੈਨੇਡਾ ਰੈਫਿਊਜੀ ਐਂਗਲ ਤੋਂ ਬੜੀ ਇੱਕ ਚੰਗੀ ਕੰਟਰੀ ਰਹੀ ਹੈ ਕਿ, ਔਰ ਇਹੀ ਕਾਰਨ ਸੀ ਕਿ ਈਵਨ ਬਹੁਤ ਸਾਰੇ ਸਿੱਖਾਂ ਨੂੰ ਵੀ 84 ਤੋਂ ਬਾਅਦ ਜਿਹੜੇ ਆਏ ਕੈਨੇਡਾ ਦੇ ਵਿੱਚ ਰੈਫਿਊਜੀ ਸਟੇਟਸ ਮਿਲਿਆ। ਇੱਥੇ ਅਸੀਂ ਅਸਾਈਲਮ ਕਹਿੰਦੇ ਹਾਂ, ਉੱਥੇ ਰੈਫਿਊਜੀ ਸ਼ਬਦ ਜ਼ਿਆਦਾ ਇਸਤੇਮਾਲ ਹੁੰਦਾ। ਸੋ ਇਹਨਾਂ ਨੇ ਇੱਕ ਪੂਰੀ ਮੁਹਿੰਮ ਚਲਾਈ ਸੀ ਕਿ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਨੇ, ਜਿੰਨੇ ਵੀ ਜਿਹੜੇ ਨੇ ਉਹਨਾਂ ਨੂੰ ਕੈਨੇਡਾ ਗਵਰਨਮੈਂਟ ਲਿਆ ਸਕਦੀ ਹੈ। ਉਹਨਾਂ ਨੇ ਆਪਣੇ ਐਲਬਰਟਾ ਪ੍ਰੋਵਿੰਸ ਦੇ ਵਿੱਚ 300 ਸਿੱਖ ਫੈਮਲੀਜ਼ ਦੇ ਲਈ ਪੈਟੀਸ਼ਨ ਕੀਤੀ ਹੋਈ ਸੀ ਔਰ ਕਾਫੀ ਗਰਾਊਂਡ ਵਰਕ ਇਹਨਾਂ ਨੇ ਕਰ ਲਿਆ ਸੀ ਕਿ ਉਹਨਾਂ ਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਪੋਲੀਟੀਕਲ ਰੈਫਿਊਜ ਦਿੱਤੀ ਜਾਏ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਪਰਿਵਾਰ ਦੇ ਲਈ ਤਾਂ ਇੱਕ ਲਾਸ ਹੈ। ਲਾਅ ਗ੍ਰੈਜੂਏਟ, ਪ੍ਰੋਮਿਸਿੰਗ, ਜੇ ਵਿਦਨ ਜਿਹੜਾ ਇੰਨੇ ਸਾਲਾਂ ਦੇ 2008 ਤੋਂ ਹੀ ਸ਼ੁਰੂ ਹੋ ਕੇ 7-8 ਸਾਲ ਦੇ ਵਿੱਚ, ਬੇਸ਼ੱਕ ਹੁਣ ਆਪੋਜੀਸ਼ਨ 'ਚ ਹੈ ਕੰਜ਼ਰਵੇਟਿਵ ਪਾਰਟੀ ਜਿਹਦੇ MLA ਸਨ,
ਲੇਕਿਨ ਜਿਸ ਕਿਸਮ ਦੀ ਮਨਮੀਤ ਸਿੰਘ ਦੀ ਥਾਂ ਸੀ ਆਪਣੀ ਪਾਰਟੀ 'ਚ, ਇਹਨੇ ਫੈਡਰਲ ਲੈਵਲ ਤੱਕ ਪਹੁੰਚਣਾ ਸੀ ਔਰ ਬਹੁਤ ਅਹਿਮ ਰੋਲ ਅਦਾ ਕਰਨਾ ਸੀ ਕਮਿਊਨਿਟੀ ਦੇ ਲਈ ਵੀ। ਜੀ ਔਰ ਜ਼ਾਹਰ ਹੈ ਕਿ ਜਿਹੜਾ ਬੰਦਾ ਸਰਵਿਸ ਦੇ ਵਿੱਚ ਹੈ ਕੌਮ ਦੀ ਔਰ ਆਪਣੇ ਸਮਾਜ ਦੀ, ਕੈਨੇਡੀਅਨ ਕੰਟਰੀ ਦੀ, ਸੋ ਅਸੀਂ ਉਹਨਾਂ ਦੇ ਇਸ ਅਚਾਨਕ ਵਿਛੋੜੇ ਦੇ ਉੱਤੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਔਰ ਮੈਂ ਦੇਖ ਰਿਹਾ ਸੀ ਵੀ ਕੈਲਗਰੀ ਦੇ ਮੇਅਰ ਨੇ ਜਦੋਂ ਟ੍ਰਿਬਿਊਟ ਦਿੱਤੀ ਤਾਂ ਉਹਨਾਂ ਨੇ ਕਿਹਾ ਇਹ ਪਬਲਿਕ ਸਰਵੈਂਟ, a true warrior for fairness and justice, a big man with a giant heart। ਜੀ ਕਿ ਇੱਕ ਲੋਕਾਂ ਦਾ ਸੇਵਕ, ਟਰੂ ਵਾਰੀਅਰ, ਅਸਲੀ ਯੋਧਾ ਫॉर ਫੇਅਰਨੈਸ ਐਂਡ ਜਸਟਿਸ, ਕਿ ਇਨਸਾਫ ਹੋਣਾ ਚਾਹੀਦਾ ਔਰ ਬਿਲਕੁਲ ਠੀਕ ਹੋਏ, ਕੋਈ ਵਿਤਕਰਾ ਨਾ ਹੋਏ। ਇਹ ਬਿਗ ਮੈਨ ਵਿਦ ਅ ਗ੍ਰੇਟ ਹਾਰਟ, ਇਹ ਫਰੈਂਡ, ਇੱਕ ਦੋਸਤ, ਤੇ ਇੱਕ ਉਹ ਭਾਰੀ ਪਕਾਨਾ ਬੰਦਾ ਜਿਸ ਦਾ ਦਿਲ ਵੀ ਬਹੁਤ ਵਿਸ਼ਾਲ ਔਰ ਵੱਡਾ ਸੀ। ਔਰ ਅਸੀਂ ਵੀਰ ਮਨਮੀਤ ਸਿੰਘ ਭੁੱਲਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ। ਜੀ ਜਿਹੜੀਆਂ ਖਬਰਾਂ ਇਸ ਵੇਲੇ ਦੁਨੀਆ ਦੇ ਮੈਪ ਦੇ ਉੱਤੇ ਚੱਲ ਰਹੀਆਂ ਨੇ ਉਹ ਕੋਈ ਖੁਸ਼ੀ ਦੇਣ ਵਾਲੀਆਂ ਨਹੀਂ। ਜੀ ਅਸੀਂ ਸਮਝਦੇ ਹਾਂ ਵੀ ਆਲਰੇਡੀ ਪੈਰਿਸ ਵਿਚਲਾ ਦਹਿਸ਼ਤਗਰਦ ਹਮਲਾ, 130 ਤੋਂ ਜ਼ਿਆਦਾ ਬੰਦੇ ਮਾਰੇ ਗਏ, ਸੈਂਕੜਿਆਂ ਜ਼ਖਮੀ ਹੋਏ। ਔਰ ਹੁਣ ਜਿਵੇਂ ਇੱਕ ਰਸ਼ੀਆ ਦਾ ਜਹਾਜ਼, ਹਾਲਾਂਕਿ ਦੀ ਇੱਕ ਪੋਜ਼ਿਟਿਵ ਆਊਟਕਮ ਇਹ ਲੱਗਦੀ ਸੀ ਕਿ ਰਸ਼ੀਆ ਜਿਹੜਾ ਉਹ ਬੜੇ ਜੋਸ਼ੋ ਖਰੋਸ਼ ਦੇ ਨਾਲ ਇਸਲਾਮਿਕ ਸਟੇਟ ਦੇ ਖਿਲਾਫ ਜੁਆਇਨ ਕਰ ਰਿਹਾ। ਹਾਲਾਂਕਿ ਅਸੀਂ ਆਪਣੇ ਪ੍ਰੋਗਰਾਮ 'ਚ ਕਿਹਾ ਸੀ ਕਿ ਉਹ ਤਾਂ ਆਪਣੇ ਸੀਰੀਆ ਦੇ ਪ੍ਰੈਜ਼ੀਡੈਂਟ, ਆਪਣੇ ਦੋਸਤ ਨੂੰ ਔਰ ਆਪਣੇ ਇੰਟਰਸਟ ਵਾਚ ਕਰ ਰਿਹਾ ਜੀ। ਔਰ ਇਹਦੇ 'ਚ ਇੱਕ ਟ੍ਰੈਜੇਡੀ ਜਾਂ ਇੱਕ ਡੈਲੀਬਰੇਟ, ਇਹ ਹੁਣ ਪਤਾ ਨਹੀਂ ਕੀ ਹੋਇਆ, ਲੇਕਿਨ ਰਸ਼ੀਅਨ ਜਹਾਜ਼ ਜਿਹੜਾ ਕਿ ਟਰਕੀ ਦੇ ਕਹਿਣ ਮੁਤਾਬਕ ਉਹਨਾਂ ਨੇ ਟਰਕੀ ਦੀ ਜਿਹੜੀ ਸੋਵਰਨਿਟੀ ਆ ਉਹਨੂੰ ਵਾਇਲੇਟ ਕੀਤਾ, ਉਹਨਾਂ ਨੇ ਉਹਨੂੰ ਡਾਊਨ ਕਰ ਲਿਆ। 2 ਪਾਇਲਟ ਉਹਦੇ 'ਚੋਂ ਬੇਸ਼ੱਕ ਇਜੈਕਟ ਹੋਏ, ਉਹਨਾਂ ਦਾ ਕੀ ਬਣਿਆ ਅਜੇ ਪਤਾ ਨਹੀਂ ਹੈ, ਪਰ ਇਸ ਦੇ ਉੱਤੇ ਲਾਈਨ ਡਰਾ ਹੋ ਗਈ। ਆਲਰੇਡੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਕਿ ਇਟਸ ਅ ਸਟੈਬ ਇਨ ਦਾ ਬੈਕ, ਜੀ ਇਹ ਸਾਡੀ ਪਿੱਠ ਦੇ ਵਿੱਚ ਮਾਰਿਆ ਗਿਆ ਛੁਰਾ। ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਓਬਾਮਾ ਨੇ ਅੱਜ ਹੀ ਮੈਂ ਦੇਖ ਰਿਹਾ ਸੀ ਲਾਈਵ ਪ੍ਰੈਸ ਕਾਨਫਰੰਸ ਫ੍ਰੈਂਚ ਪ੍ਰੈਜ਼ੀਡੈਂਟ ਦੇ ਨਾਲ ਕੀਤੀ ਹੈ, ਪਰ ਅਮਰੀਕਾ ਨੇ ਇੱਕ ਤਰੀਕੇ ਨਾਲ ਡਿਫੈਂਡ ਕੀਤਾ। ਉਹਨੇ ਕਿਹਾ ਜੀ ਹਰ ਇੱਕ ਨੂੰ ਆਪਣੀ ਸੋਵਰਨਿਟੀ ਡਿਫੈਂਡ ਕਰਨ ਦਾ ਹੱਕ ਹੈ। ਸੋ ਕੁੱਲ ਮਿਲਾ ਕੇ ਸਿਚੁਏਸ਼ਨ ਕਿੱਧਰ ਨੂੰ ਜਾਏਗੀ। ਨੈਟੋ ਦੀ ਵੀ ਐਮਰਜੈਂਸੀ ਮੀਟਿੰਗ ਹੈ, ਸਿਕਿਉਰਿਟੀ ਕਾਉਂਸਲ ਵੀ ਜੁੜ ਰਹੀ ਹੈ ਜੀ, ਪਰ ਅਸੀਂ ਸਮਝਦੇ ਹਾਂ ਵੀ ਆਲਰੇਡੀ ਜਿਹੜੀ ਉੱਥੇ ਵਰਸੈਂਟ ਸਿਚੁਏਸ਼ਨ ਹੈ, ਔਰ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਸਾਡੇ ਸਾਹਮਣੇ ਸੀਰੀਅਨ ਰੈਫਿਊਜੀਜ਼ ਨੇ, ਉਹਨਾਂ ਲੋਕਾਂ ਦਾ ਕੀ ਫੇਟ ਹੋਏਗਾ। ਔਰ ਜੇ ਟਰਕੀ ਔਰ ਰਸ਼ੀਆ ਔਰ ਅਮਰੀਕਾ ਰਸ਼ੀਆ ਆਪੋਜ਼ਿਟ ਕੈਂਪ 'ਚ ਖਲੋ ਜਾਂਦੇ ਨੇ ਤੇ ਇਹ, ਕਿਉਂਕਿ ਜਦੋਂ ਅਸੀਂ ਵਰਲਡ ਵਾਰਸ ਦਾ ਪਿਛੋਕੜ ਦੇਖਦੇ ਹਾਂ, ਗੱਲ ਬੜੀ ਛੋਟੀ ਜਿਹੀ ਤੋਂ ਸ਼ੁਰੂ ਹੁੰਦੀ ਬਾਲਕਨ ਸਟੇਟਾਂ 'ਚ ਜੀ ਸ਼ੁਰੂ ਹੋਈ, ਇਹੀ ਸਾਰਾ ਰੀਜਨ ਹੈ ਇਸ ਕਿਸਮ ਦਾ। ਸੋ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਹੈ ਸਿਚੁਏਸ਼ਨ ਐਸਕੇਲੇਟ ਨਹੀਂ ਹੋਏਗੀ ਔਰ ਇਸ ਨੂੰ ਵਿਜ਼ਡਮ ਦੇ ਨਾਲ ਹੈਂਡਲ ਕਰ ਲਿਆ ਜਾਏਗਾ। ਪਰ ਇਸ ਵੇਲੇ ਅੱਜ ਮੇਨ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਇਹੀ ਗੱਲ ਛਾਈ ਹੋਈ ਹੈ। ਦੂਸਰਾ ਪਾਰਟ ਮੈਂ ਜਦੋਂ ਦੇਖਦਾ ਵੀ ਇੰਡੀਆ ਦੇ ਹਵਾਲੇ ਨਾਲ ਕਿ ਜਦੋਂ ਦੁਨੀਆ ਸੀਰੀਅਸ ਡਿਬੇਟ 'ਚ ਹੈ ਔਰ ਇਹ ਕਿਸ ਕਿਸਮ ਦਾ ਫੂਡਪਣਾ ਦਿਖਾਉਂਦੇ ਨੇ ਔਰ ਬੜੇ ਆਪਣੇ ਆਪ ਨੂੰ ਹਿਊਮੈਨੀਟੇਰੀਅਨ ਸ਼ੋ ਕਰਦੇ ਨੇ। ਔਰ ਇੱਕ ਖਬਰ ਦਾ ਹੈਡਲਾਈਨ, ਇੰਡੀਆ ਐਕਿਊਜ਼ਸ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਆਫ ਕ੍ਰੀਏਟਿੰਗ ਰਿਫਿਊਜੀ ਕ੍ਰਾਈਸਿਸ, ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੂੰ ਇੰਡੀਆ ਨੇ ਦੋਸ਼ ਲਾਇਆ ਕਿ ਜੀ ਰਿਫਿਊਜੀ ਕ੍ਰਾਈਸਿਸ ਉਹਨੇ ਖੜਾ ਕੀਤਾ ਜੀ। ਔਰ ਯੂਨਾਈਟਿਡ ਨੇਸ਼ਨਸ ਤੋਂ ਹੀ ਇਹ ਸਟੇਟਮੈਂਟ ਹੈ। ਇੰਡੀਆ ਹੈਜ਼ ਅਕਿਊਜ਼ਡ the UN Security Council of creating a refugee crisis by failing in its responsibility as it asks the international community not to close the borders for refugees and cautioned them against propagating racism and xenophobia। ਹੁਣ ਕਿਉਂਕਿ ਜੋ ਹਾਲਾਤ ਫਰਾਂਸ 'ਚ ਬਣੇ ਜਾਂ ਟਰਕੀ ਵਾਲਾ, ਬਹੁਤ ਸਾਰੇ ਯੂਰਪੀਅਨ ਮੁਲਕ ਆਪਣੇ ਬਾਰਡਰ ਕਲੋਜ਼ ਕਰ ਰਹੇ ਨੇ। ਅਸੀਂ ਪਹਿਲੇ ਦਿਨ ਹੀ ਇਹ ਕਿਹਾ ਸੀ ਕਿ ਇਹਦਾ ਫਾਲ ਆਊਟ ਹੋਏਗਾ ਇਮੀਡੀਏਟਲੀ ਜੀ। ਔਰ ਇੰਡੀਆ ਉਹਨਾਂ ਨੂੰ ਕਹਿ ਰਿਹਾ ਜੀ ਬਿਲਕੁਲ ਤੁਸੀਂ ਬਾਰਡਰ ਕਲੋਜ਼ ਨਾ ਕਰੋ, ਇਹ ਤਾਂ ਨਸਲਵਾਦ ਔਰ ਵਿਦੇਸ਼ੀਆਂ ਦੇ ਖਿਲਾਫ ਨਫ਼ਰਤ ਦਾ ਮਾਹੌਲ ਜਿਹੜਾ ਹੈ ਉਹ ਸਿਰਜੇਗਾ। ਸੇਵਿੰਗ ਲਾਈਵਸ, ਪ੍ਰੋਵਾਈਡਿੰਗ ਪ੍ਰੋਟੈਕਸ਼ਨ ਐਂਡ ਅਪਹੋਲਡਿੰਗ ਹਿਊਮਨ ਡਿਗਨਿਟੀ ਕੈਨ ਨਾਟ ਬਟ ਬੀ the first priority. The need is to maintain open borders and not close them. India's Deputy Permanent Representative to the UN Ambassador Bhagwant Bishnoi told the UN General Assembly here yesterday. ਹੁਣ ਇਹ ਹੈ
ਅਗਦ ਪੜੈ ਸ਼ੈਤਾਨ ਵੇ ਲਾ ਲਓ ਜੀ ਕਿ ਤੁਸੀਂ ਆਪਣੇ ਮੁਲਕ ਦੇ ਵਿੱਚ ਵਿਦਿਨ ਘੱਟ ਗਿਣਤੀਆਂ ਦਾ ਹਾਲ ਕੀ ਕਰ ਦਿੱਤਾ ਹੈ। ਇੱਕ ਉਹਨੇ ਅਸੀਂ ਜ਼ਿਕਰ ਕੀਤਾ ਸੀ ਕਿ ਆਮਰ ਖਾਨ ਨੇ ਬੜੀ ਇਮਾਨਦਾਰੀ ਨਾਲ ਇੱਕ ਪ੍ਰਾਈਜ਼ ਡਿਸਟ੍ਰੀਬਿਊਸ਼ਨ ਸਮਾਗਮ ਚ ਆਇਆ, ਉਹਦੇ ਚ ਉਹਨੇ ਕਿਹਾ ਜੀ ਇਹ ਜੋ ਮਾਹੌਲ ਬਣਿਆ ਹੈ, ਈਵਨ ਮੇਰੀ ਵਾਈਫ ਵੀ ਮੈਨੂੰ ਇਹ ਕਹਿੰਦੀ ਹੈ ਕਿ ਵੀ ਅਸੀਂ ਸਾਡਾ ਬੱਚਾ ਇੱਥੇ ਠੀਕ ਪਰਵਰਿਸ਼ ਪਾਏਗਾ, ਸਾਡੇ ਲਈ ਇੱਥੇ ਰਹਿਣਾ ਕਿੰਨਾ ਕੁ ਸੇਫ ਹੈ। ਔਰ ਜਿਸ ਤਰੀਕੇ ਨਾਲ ਫੁੱਲ ਸਕੇਲ ਡਿਵੀਜ਼ਨ ਇਸ ਮੁੱਦੇ ਦੇ ਉੱਤੇ ਟਵਿੱਟਰ ਹੋਏ, ਸੋਸ਼ਲ ਮੀਡੀਆ ਹੋਏ, ਮੇਨ ਸਟ੍ਰੀਮ ਮੀਡੀਆ ਹੋਏ, ਬੀਜੇਪੀ ਕੋਈ ਕਹਿ ਰਿਹਾ ਜੀ ਇਹ ਆਮਿਰ ਖਾਨ ਤੈਨੂੰ ਕਿਹਨੇ ਬਣਾਇਆ, ਇਹ ਅਸੀਂ ਬਣਾਇਆ, ਜੇ ਨਹੀਂ ਹੈ ਤੂੰ ਪਾਕਿਸਤਾਨ ਜਾ, ਤੂੰ ਸੀਰੀਆ ਚਲੇ ਜਾ। ਬੀਜੇਪੀ ਕਹਿੰਦੇ ਆ ਕਿ ਜੀ ਜੇ ਇੰਡੀਆ ਸੇਫ ਨਹੀਂ ਹੈ ਤਾਂ ਦੈਨ ਗੋ ਟੂ ਸੀਰੀਆ। ਜੀ ਸੋ ਮਤਲਬ ਜਿਹੜੇ ਆਪ ਇਹਨਾਂ ਨੇ ਹੁਣ ਤੁਸੀਂ ਯੂਰਪੀਅਨ ਮੁਲਕਾਂ ਨੂੰ ਕਹਿ ਰਹੇ ਹੋ ਜੀ ਬਾਰਡਰ ਖੋਲੋ, ਤੁਸੀਂ ਬਾਰਡਰ ਦੇ ਅੰਦਰ ਕੀ ਕਰ ਰਹੇ ਹੋ? ਬਾਰਡਰ ਖੋਲਣੀ ਤਾਂ ਦੂਰ ਦੀ ਗੱਲ, ਤੁਸੀਂ ਤਾਂ ਸਾਡਾ ਬਾਰਡਰ ਜਿਹੜਾ ਪੰਜਾਬ ਦੇ ਨਾਲ ਹੈ, ਪਾਕਿਸਤਾਨ ਦੇ ਪੰਜਾਬ ਦੇ ਨਾਲ, ਤੁਸੀਂ ਤਾਂ ਕੰਡਿਆਲੀ ਤਾਰ ਲਾਈ ਹੋਈ ਹੈ, ਉਹਦੇ 'ਚ ਵੀ ਤੁਸੀਂ ਕਰੰਟ ਛੱਡਿਆ ਹੁੰਦਾ ਜੀ। ਉਧਰ ਤੁਸੀਂ ਜਿਹੜਾ ਦੂਜੇ ਪਾਸੇ ਬਾਰਡਰ ਖੋਲਣ ਨੂੰ ਤਿਆਰ ਹੋ ਜਾਂਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਵੀ ਉੱਥੇ ਤੁਸੀਂ ਜਿਹੜਾ ਉਹਦਾ ਕਟਾਕਸ਼ ਰਾਜ ਉੱਤੇ ਚਲੇ ਜਾਓ, ਕਿਤੇ ਹੋਰ ਚਲੇ ਜਾਓ, ਬੰਗਲਾਦੇਸ਼ ਨਾਲ ਸਮਝੌਤੇ ਕਰ ਲਏ, ਪੰਜਾਬ ਦਾ ਬਾਰਡਰ ਖੋਲੋ, ਦੋਨਾਂ ਪੰਜਾਬਾਂ ਨੂੰ ਮਿਲ ਲੈਣ ਦਿਓ ਆਪਸ 'ਚ। ਸੋ ਜਿਹੜਾ ਛੱਜਤਾ ਬੋਲੇ, ਛਾਨਣੀ ਕੀ ਬੋਲੇ, ਔਰ ਇਹ ਉਹਨਾਂ ਨੂੰ ਉਪਦੇਸ਼ ਕਰ ਰਿਹਾ ਹੈ ਕਿ ਸੇਵਿੰਗ ਲਾਈਵ, ਜ਼ਿੰਦਗੀਆਂ ਸੇਵ ਕਰੋ, ਪ੍ਰੋਵਾਈਡ ਪ੍ਰੋਟੈਕਸ਼ਨ, ਅਪਹੋਲਡਿੰਗ ਹਿਊਮਨ ਡਿਗਨਿਟੀ। ਵਾਹ ਵਾਹ, ਇਹ ਹਿਊਮਨ ਡਿਗਨਿਟੀ ਅਪਹੋਲਡ ਕਰਨ ਦਾ ਉਪਦੇਸ਼ ਜਿਹੜਾ ਯੂਰਪੀਅਨ ਕੰਟਰੀਜ਼ ਨੂੰ ਦੇ ਰਹੇ ਨੇ। ਔਰ ਖੁਦ ਦੀ ਇਹਨਾਂ ਦੀ ਕਰਤੂਤ ਕੀ ਹੈ ਕਿ ਵੀ ਬਾਰ-ਬਾਰ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਔਰ ਜੋ ਧਮਕੀਆਂ ਘੱਟ ਗਿਣਤੀਆਂ ਨੂੰ ਕਦੇ ਇੱਕ ਹਵਾਲੇ ਨਾਲ, ਕਦੇ ਕੋਈ ਦਿਨ ਐਸਾ ਨਹੀਂ ਜਾਂਦਾ ਕਿਤੇ ਕੋਈ ਯੋਗੀ ਬੋਲ ਰਿਹਾ ਉਹ ਮਰ ਗਿਆ, ਅਸ਼ੋਕ ਸਿੰਘਲ ਜਿਹੜਾ ਸਾਰੀ ਉਮਰ ਜਿਹੜਾ ਉਹ ਨਫ਼ਰਤ ਫੈਲਾਉਂਦਾ ਰਿਹਾ, ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰਧਾਨ, ਉਹਦਾ ਕਰ ਚੱਕੀ ਫਿਰਦੇ ਨੇ ਜੀ ਕਿ ਭਾਰਤ ਦੀਆਂ 50 ਨਦੀਆਂ ਦੇ ਵਿੱਚ 50 ਦਰਿਆਵਾਂ 'ਚ ਉਹਦੀ ਸਵਾਹ ਪਾਉਣੀ ਹੈ। ਮੈਂ ਕਿਹਾ ਉਹ 50 ਦਰਿਆਵਾਂ 'ਚ ਨਫ਼ਰਤ ਪਾਓ। ਔਰ ਆਲਰੇਡੀ ਜਿਹੜਾ ਇਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਨੇ, RSS ਨੇ ਜੋ ਮਾਹੌਲ ਸਿਰਜ ਦਿੱਤਾ ਹੈ, ਉੱਥੇ ਕੋਈ ਸੋਚ ਨਹੀਂ ਸਕਦਾ ਕਿ ਕੋਈ ਆਪਣੀ ਆਜ਼ਾਦੀ ਨਾਲ ਗੱਲ ਕਹਿ ਸਕੇ। ਹੁਣ ਆਮਿਰ ਖਾਨ ਜਿਹਦਾ ਬਹੁਤ ਅੱਛਾ, ਉਹ ਕੋਈ ਇਕੱਲਾ ਫਿਲਮੀ ਐਕਟਰ ਨਹੀਂ ਹੈ, ਸੋਸ਼ਲ ਐਕਟਿਵਿਸਟ ਵੀ ਹੈ, ਉਹਨੇ ਬਹੁਤ ਸਾਰਾ ਐਸਾ ਕੁਝ ਨਵਾਂ ਦਿੱਤਾ ਹੈ। ਤੇ ਜੇ ਉਹਨੂੰ ਵੀ ਇਸ ਕਿਸਮ ਦਾ, ਔਰ ਉਹ ਕਹਿ ਰਹੇ ਨੇ ਜੀ ਸ਼ਾਹਰੁਖ ਖਾਨ, ਆਮਿਰ ਖਾਨ ਨੂੰ ਭੇਜੋ ਪਾਕਿਸਤਾਨ, ਇਹ ਜਿਹੜੇ ਨੇ ਇਹ ਇੱਥੇ ਟੋਲਰੇਬਲ ਹੀ ਨਹੀਂ ਨੇ। ਸੋ ਕੁੱਲ ਮਿਲਾ ਕੇ ਇਹ ਸਟੇਟਮੈਂਟ ਦੇਖ ਕੇ ਮੈਨੂੰ ਲੱਗਾ, ਮੈਂ ਕਿਹਾ ਕਿ ਇਹ ਵਰਲਡ ਪਲੇਟਫਾਰਮ ਦੇ ਉੱਤੇ ਕਿਸ ਕਿਸਮ ਦਾ ਝੂਠ ਬੋਲ ਕੇ ਔਰ ਕਿਸ ਕਿਸਮ ਦਾ ਇਹਨਾਂ ਦਾ ਮਾਹੌਲ ਹੈ ਜਿਹੜਾ ਇਹ ਸਿਰਜ ਰਹੇ ਨੇ। ਸੋ ਅੱਜ ਦੇ ਕੰਟੈਕਸਟ ਦੇ ਵਿੱਚ ਜਿੱਥੇ ਇਹ ਪਾਰਟ ਇੰਪੋਰਟੈਂਟ ਹੈ, ਉੱਥੇ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਅੱਜ ਹੀ ਡਾਇਰੈਕਟਰ ਜਨਰਲ ਪੁਲਿਸ ਸੁਰੇਸ਼ ਅਰੋੜਾ ਕਹਿ ਰਿਹਾ ਜੀ ਅਸੀਂ ਇਹ ਰੀਗਰੁੱਪਿੰਗ ਨੂੰ ਦੇਖ ਰਹੇ ਹਾਂ, ਬਰਾਬਰ ਅਸੀਂ ਦੇਖਾਂਗੇ ਦੁਬਾਰਾ ਟੈਰਰਿਜ਼ਮ ਨਾ ਆ ਜਾਏ, ਅਸੀਂ ਬਿਲਕੁਲ ਨਹੀਂ ਹੋਣ, ਤਾਂ ਕਿ ਜੋ ਜ਼ਬਰ ਜ਼ੁਲਮ ਦੇ ਨਾਲ ਇਹਨਾਂ ਨੇ ਪਿਛਲੇ ਕੁਝ ਹਫ਼ਤਿਆਂ 'ਚ ਫੀਅਰ ਸਿਰਜਿਆ ਹੋਇਆ ਹੈ, ਜਿਵੇਂ ਬਠਿੰਡੇ ਦੀ ਰੈਲੀ ਦੇ ਲਈ ਇਹਨਾਂ ਨੇ ਜ਼ਬਰਦਸਤੀ ਕੀਤੀ ਹੈ ਔਰ ਲੋਕਾਂ ਨੂੰ ਘਰਾਂ 'ਚੋਂ ਵੀ ਨਹੀਂ ਨਿਕਲਣ ਦਿੱਤਾ ਜਾਂ ਛਾਪੇ ਮਾਰੇ ਔਰ ਲੋਕਾਂ ਨੂੰ ਤੰਗ ਕੀਤਾ ਹੈ। ਔਰ ਦੂਸਰੇ ਪਾਸੇ ਜਿਹੜਾ ਪਾਰਟ ਈਵਨ ਕਾਂਗਰਸ, ਜੇ ਕਾਂਗਰਸ ਦੇ ਵਿੱਚ ਇੱਕ ਦੋ ਆਵਾਜ਼ਾਂ ਸੁਖਪਾਲ ਖਹਿਰਾ ਜਾਂ ਕਿਸੇ ਨੇ ਜਿਹੜੀ ਹੈ ਉਹ ਕਾਨੂੰਨਨ ਕੀਤੀਆਂ ਕਿ ਭਾਈ ਇਹ ਦੇਸ਼ ਧਰੋਹ ਦਾ ਕੇਸ ਬਣਦਾ ਹੀ ਨਹੀਂ ਹੈ, ਇਹਨਾਂ ਨੂੰ ਛੱਡੋ, ਤੇ ਅੱਜ ਆ ਗਿਆ ਜੀ ਕਾਂਗਰਸ ਦੀ ਹਾਈ ਕਮਾਂਡ ਨੇ ਗੈਗ ਕਰ ਦਿੱਤਾ ਹੈ ਲੀਡਰਾਂ ਨੂੰ। ਉਹਨਾਂ ਨੇ ਕਿਹਾ ਜੀ ਸਿਰਫ ਇਹ 3 ਜਿਹੜੇ ਨੇ ਇਹ ਬਿਆਨ ਦੇ ਸਕਦੇ ਨੇ, ਅਮਰਿੰਦਰ ਸਿੰਘ ਦੇਗਾ, ਪ੍ਰਤਾਪ ਬਾਜਵਾ ਦੇਗਾ, ਸੁਨੀਲ ਜਾਖੜ ਦੇਗਾ, ਹੋਰ ਕਿਸੇ ਨੂੰ ਬਿਆਨ ਦਾ ਲੋਅਰ ਲੈਵਲ ਦੇ ਕਿਸੇ ਨੂੰ ਕੋਈ ਹੱਕ ਨਹੀਂ। ਸੋ ਕਾਂਗਰਸ ਨੂੰ ਵੀ ਇਹ ਡਰ ਲੱਗਣ ਲੱਗ ਗਿਆ ਉੱਪਰਲੀ ਹਾਈ ਕਮਾਂਡ ਨੂੰ ਕਿ ਜੀ ਇਹ ਜਿਹੜਾ ਕੰਮ ਹੋ ਰਿਹਾ ਹੈ ਇਹ ਨਾ ਹੋਏ ਕਿ ਬਾਦਲ ਚਾਰਜ ਲਾ ਰਿਹਾ ਜੀ ਕਿ ਕਾਂਗਰਸ ਔਰ ਖਾਲਿਸਤਾਨੀ ਇਕੱਠੇ ਨੇ ਤੇ ਅਸੀਂ ਇਹਨੂੰ ਲੂਜ਼ ਕਰੀਏ। ਸੋ ਇਹੋ ਜਿਹਾ ਇਹਨਾਂ ਦਾ ਹਾਲ ਹੈ। ਜਿਹੜੇ ਲੋਕ ਕਈ ਵਾਰੀ ਅਮਰਿੰਦਰ ਤੇ ਜਾਂ ਕਿਸੇ ਹੋਰ ਤੇ ਬੜੀਆਂ ਹੋਪ ਸਪਿਨ ਕਰਦੇ ਨੇ ਕਿ ਇਧਰ ਪੰਜਾਬ 'ਚ ਖਾਲਿਸਤਾਨ ਦੀ ਗੱਲ ਕਰਨਾ ਇਹਨਾਂ ਨੇ ਗੁਨਾਹ ਬਣਾ ਦਿੱਤਾ ਹੈ, ਦੇਸ਼ ਧਰੋਹ ਬਣਾ ਦਿੱਤਾ ਹੈ, ਤੇ ਦੂਸਰੇ ਪਾਸੇ ਜਿਹੜੀ ਖਬਰ ਮੀਡੀਆ 'ਚ ਅਸਾਮ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਅਸਾਮ ਦੇ ਵਿੱਚ ਜਿਹਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਹੋਇਆ ਹੈ, ਉਹਦੇ ਉਲਫਾ ਉਸ ਦੇ ਨਾਲ ਜਿਹੜੀ ਸੈਂਟਰ ਗਵਰਨਮੈਂਟ ਹੈ ਗੱਲਬਾਤ ਕਰ ਰਹੀ ਹੈ ਤਾਂ ਕਿ ਉੱਥੇ ਕੋਈ ਨਾ ਕੋਈ ਕਨਫਿਊਜ਼ਨ ਪੈਦਾ ਕਰਨਗੇ। ਔਰ ਇਹਨਾਂ ਨੂੰ ਲੱਗਦਾ ਵੀ ਅਸਾਮ ਦੇ ਵਿੱਚ ਅਸੀਂ ਆਪਣੀਆਂ ਸੀਟਾਂ ਵਧਾਈਏ। ਬੀਜੇਪੀ ਨੇ ਜਿਵੇਂ ਹੁਣ ਮਨੀਪੁਰ ਦੇ ਵਿੱਚ ਇਹਨਾਂ ਨੇ ਪਹਿਲੀ ਵਾਰ 2 ਸੀਟਾਂ ਇਹਨਾਂ ਨੂੰ ਮਿਲੀਆਂ ਨੇ ਅਸੈਂਬਲੀ 'ਚ, ਇਹਨਾਂ ਦੀ ਅੱਜ ਤੱਕ ਕੋਈ ਸੀਟ ਨਹੀਂ ਸੀ, ਕੱਲ੍ਹ ਹੀ ਮਿਲੀਆਂ। ਔਰ ਇਹ ਖਬਰ ਹੀ ਹੈ ਅਹੈਡ ਆਫ ਅਸਾਮ ਪੋਲਸ
center holds peaceful talks with ULFA. और एक खबर है, in the wake of Assam Assembly polls next year, center has set in motion peace process with the United Liberation Front of Assam, with Union Home Secretary Rajiv Maharishi meeting the outfit leaders today. पर ਹੁਣ ਇੱਕ ਇਹਨਾਂ ਦਾ ਐਕਟਿਵਿਸਟ ਬੰਗਲਾਦੇਸ਼ ਤੋਂ ਇਹ ਐਕਸਟ੍ਰਾਡਾਈਟ ਕਰਕੇ ਲਿਆਏ ਨੇ ਤੇ ਉਹਨਾਂ ਨੇ ਕੰਡੀਸ਼ਨ ਰੱਖੀ ਹੈ ਕਿ ਭਾਈ ਜਿਨ੍ਹਾਂ ਨੇ ਮੀਟਿੰਗ ਅਟੈਂਡ ਕੀਤੀ ਉਹਨਾਂ ਨੇ ਕਿਹਾ ਕਿ ਆਲਸੋ ਐਸੋਸੀਏਟ ਅਨੂਪ ਚੇਤੀਆ ਇਨ ਦਾ ਪੀਸ ਪ੍ਰੋਸੈਸ. ਚੇਤੀਆ ਹੈਡ ਰੀਸੈਂਟਲੀ ਬੀਨ ਰੀਪੈਟਰੀਏਟਡ ਫਰੋਮ ਬੰਗਲਾਦੇਸ਼. ਹੁਣ ਇਧਰ ਮੈਂ ਤਾਂ ਕ੍ਰਾਈਟੇਰੀਆਜ਼ ਦੀ ਗੱਲ ਕਰਦਾ ਕਿ ਇੱਥੇ ਪੰਜਾਬ ਦੇ ਵਿੱਚ ਧਾਰਮਿਕ ਤੌਰ ਤੇ ਸਰਬੱਤ ਖਾਲਸਾ ਕਰਕੇ ਆਪਣੇ ਰਿਲੀਜੀਅਸ ਮੁੱਦੇ ਕਰਨੇ ਇਹ ਦੇਸ਼ ਧਰੋਹ ਹੈ ਜੀ. ਦੂਜੇ ਪਾਸੇ ਜੇ ਇਹਨਾਂ ਨੂੰ ਸੂਟ ਕਰਦਾ ਇਹਨਾਂ ਦੇ ਪੋਲੀਟੀਕਲ ਗੋਲਸ ਦੇ ਲਈ ਤਾਂ ਉਲਫਾ ਵਰਗੀ ਆਰਗੇਨਾਈਜੇਸ਼ਨ ਜਿਹਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕੀਤੀਆਂ ਹੋਈਆਂ ਨੇ, ਅਸਾਮ ਫਾਰ ਅਸਾਮੀਜ਼, ਔਰ ਉਹਨਾਂ ਦੀ ਮੰਗ ਹੀ ਇਹ ਹੈ ਵੀ ਅਸੀਂ ਇੰਡੀਆ ਦਾ ਹਿੱਸਾ ਨਹੀਂ ਰਹਿਣਾ, ਸਟਰਗਲ ਹੀ ਇਹ ਰਹੀ ਹੈ. ਔਰ ਇਹ ਜਿਹੜਾ ਉਹਨਾਂ ਦਾ ਚੇਤਨ ਨਾਂ ਦਾ ਬੰਦਾ ਬੰਗਲਾਦੇਸ਼ ਚੋਂ ਉਹਨੂੰ ਲਿਆਏ ਨੇ ਖਿੱਚ ਕੇ, ਔਰ ਬੰਗਲਾਦੇਸ਼ ਦੀ ਜਿਹੜੀ ਕੀ ਉਹਦਾ ਨਾਂ ਸ਼ੇਖ ਹਸੀਨਾ ਦੀ ਸਰਕਾਰ ਦੇ ਨਾਲ ਇਹਨਾਂ ਦੀ ਹੁਣ ਪੂਰੀ ਗਿਟਮਿਟ ਹੈ. ਔਰ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਜੀ ਉਹਨੂੰ ਚੇਤਨ ਨੂੰ ਵੀ ਉਹਦਾ ਹਿੱਸਾ ਬਣਾਓ, ਔਰ ਉਹਨੂੰ ਬਣਾਉਣਗੇ ਕਿਉਂਕਿ ਉਹਨਾਂ ਨੇ ਕਿਹਾ ਜੀ ਉਲਫਾ ਦੀ ਸਾਡੀ ਸਪਿਰਿਟ ਹੀ ਉਹ ਬੰਦਾ ਹੈ. ਸੋ ਇਹ ਵੀ ਹੋ ਸਕਦਾ ਹੈ ਕਿ ਵੀ ਲਿਆਂਦਾ ਹੀ ਉਹਨੂੰ ਇਸ ਲਈ ਹੋਏ ਕਿ ਹੁਣ ਉਲਫਾ ਦੇ ਨਾਲ ਗੱਲਬਾਤ ਕਰਨੀ. ਸੋ ਨਾਗਿਆਂ ਦੇ ਨਾਲ ਗੱਲਬਾਤ ਹੋ ਸਕਦੀ, ਭਾਵੇਂ ਧੋਖਾ ਹੀ ਹੋਏਗਾ, ਧੋਖਾ ਇਹਨਾਂ ਨਾਲ ਵੀ. ਪਰ ਜੇ ਤੁਸੀਂ ਸਿੱਖ ਕੌਨਟੈਕਸਟ ਦੇਖੋ, ਸਾਡੀ ਤਾਂ ਇਹ ਮੁੱਢਲੇ ਤੌਰ ਤੇ ਮੰਨਣ ਨੂੰ ਹੀ ਤਿਆਰ ਨਹੀਂ ਕਿ ਕੋਈ ਪ੍ਰੋਬਲਮ ਪੰਜਾਬ 'ਚ ਐਗਜ਼ਿਸਟ ਕਰਦੀ ਹੈ. ਔਰ ਜਿਸ ਕਿਸਮ ਦਾ ਗੰਦ ਇਹਨੇ ਬਾਦਲ ਨੇ ਉਸ ਰੈਲੀ ਦੇ ਵਿੱਚ, ਔਰ ਇਹ ਕਦੇ ਇਹ ਨਾਰਾ ਨਹੀਂ ਆਇਆ, ਉਹਨੇ ਕਿਹਾ ਜੀ ਇਹ, ਔਰ ਜਿਹੜੇ ਹੱਥ ਵੱਡੇ ਵੱਡੇ ਉਹਨਾਂ ਨੇ ਫਲਾਇਰ ਫੜੇ ਸੀ ਕਿ ਜੀ ਬਾਦਲ ਜਿਹੜਾ ਉਹ ਪੰਜਾਬ ਬਚਾਓ ਖਾਲਿਸਤਾਨੀ ਭਜਾਓ, ਇਹ ਪੰਜਾਬੀ 'ਚ ਲਿਖਿਆ ਹੋਇਆ. ਔਰ ਇਹੀ ਬਾਦਲ ਜਿਹੜਾ ਖੁਦ ਇੰਡੀਅਨ ਸਟੇਟ ਦੇ ਖਿਲਾਫ ਜੰਗ ਦੀ ਗੱਲ BBC ਨੂੰ ਇੰਟਰਵਿਊ 'ਚ ਕਹਿੰਦਾ, ਔਰ ਉਹਨਾਂ ਦੀ ਬਿਆਨਬਾਜ਼ੀ ਆ ਰਹੀ ਹੈ ਕਿ ਜੀ ਇਹ ਉਹੀ ਨੇ ਖਾਲਿਸਤਾਨੀ ਜਿਨ੍ਹਾਂ ਨੇ ਕਿਹਾ ਸੀ ਕਿ ਜੀ ਪਹਿਲੇ ਮੋਨੇ ਵੱਢੋ, ਝੋਨਾ ਬਾਅਦ 'ਚ ਵੱਢਾਂਗੇ. ਔਰ ਇਦਾਂ ਦੀ ਗੱਲ ਮੈਂ ਵੀ ਪਹਿਲੀ ਵਾਰ ਸੁਣਿਆ ਕਿ ਇਸ ਕਿਸਮ ਦੀ ਨੌਨਸੈਂਸ ਜਿਹੜੀ ਹੈ ਇਹਦੇ ਮੂੰਹੋਂ ਚੋਂ ਇਹਨਾਂ ਚੋਂ ਨਿਕਲ ਰਹੀ ਹੈ. ਸੋ ਇਹ ਕਿਸ ਹੱਦ ਤੱਕ ਜਾ ਰਹੇ ਨੇ, ਔਰ ਐਵੇਂ ਨਹੀਂ BJP ਆ ਕੇ ਨਾਲ ਸ਼ਾਮਲ ਹੋ ਗਈ ਔਰ ਮੀਡੀਆ ਇਹਨਾਂ ਦੇ ਪਿੱਛੇ ਖਲੋ ਗਿਆ ਔਰ ਏਜੰਸੀਆਂ ਇਹਨਾਂ ਦੇ ਨਾਲ ਖਲੋ ਗਈਆਂ. ਪਰ ਅਸਾਮ ਦੇ ਵਿੱਚ ਜਿਹਨਾਂ ਨੂੰ ਇਹ ਹੁਣ ਤੱਕ ਦਹਿਸ਼ਤਗਰਦ ਕਹਿੰਦੇ ਰਹੇ ਨੇ, ਉਹਨਾਂ ਦੇ ਨਾਲ ਇਹ ਗੱਲਬਾਤ ਨੂੰ ਤਿਆਰ ਨੇ ਕਿਉਂਕਿ ਇਹਨਾਂ ਨੂੰ ਪੋਲੀਟੀਕਲੀ ਸੂਟ ਕਰਦਾ ਹੈ. ਪਰ ਸਿੱਖ ਪੰਜਾਬ ਦੇ ਵਿੱਚ ਵੀ ਆਪਣੀ ਗੱਲ ਕਰਦੇ ਆ ਦੇਸ਼ ਧਰੋਹੀ ਨੇ. ਸੋ ਇਹ ਜਿਹੜਾ ਹੈ ਹਕੀਕਤ ਹੈ. ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੀ ਗੱਲ ਕੀਤੀ ਹੈ ਤੇ ਫਿਰ ਉਹਨਾਂ ਦੀ ਕੌਮ ਇਹ ਦੇਖੇ ਕਿ ਵੀ ਉਸ ਦਾ ਜਵਾਬ ਗੁਰੂ ਸਾਹਿਬ ਦੀ ਸ਼ਹਾਦਤ ਦਾ ਫਿਰ ਖਾਲਸਾ ਪੰਥ ਸੀ, ਜ਼ੁਲਮ ਦੇ ਖਿਲਾਫ ਖੰਡਾ ਖੜਕਾਣਾ ਸੀ. ਔਰ ਇਹਨਾਂ ਦੇ ਜ਼ੁਲਮਾਂ ਦੀ ਵੀ ਇੰਤਹਾ ਹੈ, ਔਰ ਬਿਨਾਂ ਆਜ਼ਾਦੀ ਤੋਂ, ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਸਿੱਖਾਂ ਦਾ ਕੋਈ ਮਸਲਾ ਉੱਥੇ ਹੱਲ ਨਹੀਂ ਹੋਣਾ. ਇਹ ਗੱਲ ਸਾਨੂੰ ਸਮਝ ਲੈਣ ਦੀ ਲੋੜ ਹੈ. ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਨਾਲੇ ਨੇ